ਕਿਸਾਨਾਂ ਦੇ ਵੱਲੋਂ ਇੱਕ ਵਾਰ ਮੁੜ ਤੋਂ ਸੰਘਰਸ਼ ਦੀ ਕਾਲ ਦੇ ਦਿੱਤੀ ਗਈ ਹੈ ਤੇ ਭਾਰਤ ਦਾ ਵੱਡਾ ਨੈਸ਼ਨਲ ਹਾਈਵੇ ਬੰਦ ਹੋਣ ਜਾ ਰਿਹਾ ਹੈ, ਜਿਹੜਾ ਇੱਕ ਕੰਨੀ ਨੂੰ ਦੂਸਰੀ ਕੰਨੀ ਦੇ ਨਾਲ ਲਿਜਾ ਕੇ ਜੋੜਦਾ ਹੈ। ਮੇਰੇ ਨਾਲ ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਤੋਂ ਪ੍ਰਧਾਨ ਮਨਜੀਤ ਸਿੰਘ ਰਾਏ ਹੋਣੀ ਮੌਜੂਦ ਨੇ। ਗੱਲਬਾਤ ਉਹਨਾਂ ਨਾਲ ਕਰਦੇ ਹਾਂ, ਉਹਨਾਂ ਤੋਂ ਜਾਣਦੇ ਹਾਂ ਵੀ ਭਾਈ ਐਤਕੀ ਕਿਉਂ ਰੋਕਣਾ ਪੈ ਰਿਹਾ ਇਹ ਵੱਡਾ ਨੈਸ਼ਨਲ ਹਾਈਵੇ। ਸਤਿ ਸ਼੍ਰੀ ਅਕਾਲ ਰਾਏ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਪਾਇਓ ਚਾਨਣਾ ਜੀ, ਕਿਉਂ ਤੁਹਾਡੀ ਮਜਬੂਰੀ ਬਣ ਗਈ? ਤੁਸੀਂ ਅਕਸਰ ਹੀ ਇਹ ਨੈਸ਼ਨਲ ਹਾਈਵੇ ਨੂੰ ਰੋਕ ਲੈਂਦੇ ਹੋ ਹਰੇਕ ਸਾਲ, ਏਦਾਂ ਦੀ ਕਿਹੜੀ ਦਿੱਕਤ ਬਣ ਜਾਂਦੀ ਹੈ ਜੀ? ਆਏ ਸਾਲ ਤੁਹਾਨੂੰ ਇਹ ਨੈਸ਼ਨਲ ਹਾਈਵੇ ਰੋਕਣਾ ਪੈਂਦਾ। ਲੋਕ ਕਹਿੰਦੇ ਨੇ ਸਾਨੂੰ ਤੰਗੀ ਹੁੰਦੀ ਹੈ, ਸਰਕਾਰ ਕਹਿੰਦੀ ਹੈ ਵੀ ਇਹ ਜਿਹੜਾ ਕਾਰੋਬਾਰ ਹੈ ਉਹਦੇ ਤੇ ਸੱਟ ਮਾਰਦੇ ਨੇ, ਵਪਾਰੀਆਂ ਨੂੰ ਧੱਕਾ ਲੱਗਦਾ। ਦੇਖੋ, ਅਸੀਂ ਕਦੇ ਸੜਕਾਂ ਨਹੀਂ ਰੋਕਣੀਆਂ ਚਾਹੁੰਦੇ ਜੀ, ਇਹ ਸਰਕਾਰਾਂ ਹੀ ਰੁਕਾਉਣੀਆਂ ਨੇ, ਕਿਉਂਕਿ ਅਸੀਂ ਪਿਛਲੇ ਮਹੀਨੇ ਤੋਂ ਲੱਗੇ ਹੋਏ ਹਾਂ। ਲਗਭਗ ਇਸ ਨਵੰਬਰ ਦੀ 6 ਨੂੰ ਅਸੀਂ ਪਹਿਲਾਂ ਉਤੋਂ ਮੰਤਰੀਆਂ ਕੋਲ ਵੋਟਾਂ ਜਾ ਕੇ ਚਾਰਾਜੋਈ ਕੀਤੀ। 6 ਨਵੰਬਰ ਨੂੰ ਅਸੀਂ ਪੀਸੀ ਕੀਤੀ ਜਲੰਧਰ ਤੋਂ ਜੀ, ਸਰਕਾਰ ਨੂੰ ਅਗਾਹ ਕੀਤਾ ਵੀ ਗੰਨਾ ਮਿੱਲਾਂ ਚਲਾਉਣ ਦੀ ਡੇਟ ਅਨਾਉਂਸ ਕਰੋ ਤੇ ਇਹਦਾ ਰੇਟ ਅਨਾਉਂਸ ਕਰੋ ਤੇ ਪਿਛਲਾ ਬਕਾਇਆ ਸਾਡਾ ਜਿਹੜਾ ਉਹ ਤੁਰੰਤ ਰਿਲੀਜ਼ ਕਰੋ ਜੀ। ਸੋ ਸਰਕਾਰ ਨੇ ਜੂ ਨਹੀਂ ਸਰਕੀ। ਫਿਰ ਅਸੀਂ 7 ਤਰੀਕ ਨੂੰ ਮੰਗ ਪੱਤਰ ਦਿੱਤੇ ਡੀਸੀ ਸਾਹਿਬਾਨਾਂ ਨੂੰ ਜੀ, ਸਾਰੇ ਜ਼ਿਲ੍ਹਿਆਂ ਦੇ, ਔਰ ਡੀਸੀ ਸਾਹਿਬਾਨਾਂ ਦੇ ਮੰਗ ਪੱਤਰ ਦੇਣ ਤੋਂ ਬਾਅਦ ਫਿਰ ਅਸੀਂ 18 ਤਰੀਕ ਦੇ ਧਰਨੇ ਪ੍ਰਦਰਸ਼ਨ ਕੀਤੇ। ਪਰ ਉਸ ਤੋਂ ਪਹਿਲਾਂ ਸਾਡੇ ਲੋਕਲ ਜਿੰਨੇ ਦੁਆਬੇ ਦੇ ਮੰਤਰੀ ਨੇ ਜੀ, ਸੱਤਾਧਾਰੀ ਪਾਰਟੀ ਦੇ, ਭਗਵੰਤ ਮਾਨ ਸਰਕਾਰ ਦੇ, ਉਹਨਾਂ ਨੂੰ ਐਮਐਲਏ ਨੂੰ ਮੰਤਰੀਆਂ ਨੂੰ ਵੀ ਮਿਲੇ ਜਾ ਕੇ ਸਾਰੀ ਸਮੱਸਿਆ ਦੱਸੀ ਵੀ ਮਿੱਲਾਂ ਲੇਟ ਹੋ ਰਹੀਆਂ ਨੇ ਤੇ ਰੇਟ ਨਹੀਂ ਅਨਾਉਂਸ ਕਰ ਰਹੇ, ਮਿੱਲਾਂ ਦੀ ਡੇਟ ਚਲਾਉਣ ਦੀ ਅਨਾਉਂਸ ਨਹੀਂ ਕਰ ਰਹੇ, ਸਾਡਾ ਪਹਿਲਾਂ ਬਕਾਇਆ ਨਹੀਂ ਪਾ ਰਹੇ। ਫਿਰ ਅਸੀਂ 18 ਤਰੀਕ ਨੂੰ 3 ਘੰਟੇ ਲਈ 5 ਜ਼ਿਲ੍ਹਿਆਂ ਦੇ ਦਫ਼ਤਰਾਂ ਤੇ, ਜਿਹੜੇ ਗੰਨਾ ਵੇਚਦੇ ਦੇ 5 ਜ਼ਿਲ੍ਹੇ ਆ, 5 ਜ਼ਿਲ੍ਹਿਆਂ ਦੇ ਦਫ਼ਤਰਾਂ ਤੇ ਅਸੀਂ 3 ਘੰਟੇ ਲਈ ਜਿਹੜੇ ਆ ਰੋਸ ਪ੍ਰਦਰਸ਼ਨ ਕੀਤੇ, ਧਰਨਾ ਪ੍ਰਦਰਸ਼ਨ ਕੀਤੇ ਜੀ। ਫਿਰ ਸਰਕਾਰ ਨੇ ਜੂ ਨਹੀਂ ਸਰਕੀ ਜੀ। ਫਿਰ ਅਸੀਂ 21 ਤਰੀਕ ਦਾ ਧਰਨਾ ਅਨਾਉਂਸ ਕਰਤਾ ਧੰਨਵਾਲੀ ਦਾ, 21 ਨਵੰਬਰ ਦਾ ਜੀ। ਤੇ ਫਿਰ 20 ਤਰੀਕ ਨੂੰ ਜਿਹੜੀ ਸਰਕਾਰ ਆ ਉਹ ਸਾਨੂੰ ਫੋਨ ਕਰਦੇ ਕੇਂਦਰ ਕਮਿਸ਼ਨਰ ਤੇ ਅਸੀਂ ਤੁਹਾਡੇ ਜਿਹੜੇ ਪੈਸੇ ਆ ਜੀ ਉਹ ਰਿਲੀਜ਼ ਕਰਤੇ 61 ਰੁਪਏ ਵਾਲੇ, ਉਹ ਤੁਹਾਡੇ ਖਾਤੇ 'ਚ ਪੈ ਜਾਣਗੇ ਅੱਜ ਹੀ ਜੀ। ਤੇ ਅਸੀਂ 20 ਤਰੀਕ ਨੂੰ ਸਾਨੂੰ ਮੀਟਿੰਗ ਲਈ ਬੁਲਾ ਲਿਆ ਚੰਡੀਗੜ੍ਹ ਜੀ, ਤੇ ਤੁਸੀਂ ਮੀਟਿੰਗ ਨੂੰ ਆਓ ਤੇ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ। ਅਸੀਂ ਏਸੀਐਸ ਸਾਹਿਬ ਦੇ ਕੋਲ ਗਏ, ਉੱਥੇ ਐਡੀਸ਼ਨਲ ਚੀਫ ਸੈਕਟਰੀ ਐਗਰੀਕਲਚਰ ਜਿਹੜੇ ਆ ਉਹਨਾਂ ਦੇ ਕੋਲ ਅਸੀਂ ਗਏ। ਸੋ ਜਦੋਂ ਅਸੀਂ ਉੱਥੇ ਗਏ ਤੇ ਉਹਨਾਂ ਨੇ ਸਾਡਾ ਵਾਅਦਾ ਕੀਤਾ ਵੀ 24 ਨਵੰਬਰ ਤੱਕ ਤੁਹਾਡਾ ਇਹ ਮਸਲੇ ਦਾ ਹੱਲ ਹੋ ਜਾਏਗਾ, ਜਿਹੜੀ ਡੇਟ ਹੈ ਉਹ ਵੀ ਅਨਾਉਂਸ ਹੋ ਜਾਏਗੀ, ਰੇਟ ਵੀ ਅਨਾਉਂਸ ਹੋ ਜਾਏਗਾ। ਅਸੀਂ 24 ਵੀ ਨਿਗਾਤੀ। ਕੱਲ 25 ਨੂੰ ਅਸੀਂ ਫਿਰ ਫੈਸਲਾ ਲਿਆ ਕਿ ਸਰਕਾਰ ਤੇ ਕੁੰਭ ਕਰਨ ਦੀ ਨਹੀਂ ਸੁੱਤੀ ਪਈ ਹੈ, ਅਸੀਂ ਨਹੀਂ ਚਾਹੁੰਦੇ ਲੋਕ ਪਰੇਸ਼ਾਨ ਹੋਣ, ਤਾਂਹੀਓ ਇੰਨੇ ਚਿਰਾਂ ਦਾ ਅਸੀਂ ਚਾਰਾਜੋਈ ਕਰ ਰਹੇ ਹਾਂ। ਜੋ ਕਰਨਾ ਅਸੀਂ ਕਰਕੇ ਵੇਖ ਲਿਆ, ਡੀਸੀ ਦਫ਼ਤਰਾਂ ਤੇ ਵੀ ਜਾ ਕੇ ਡੀਸੀ ਦਫ਼ਤਰਾਂ ਦੇ ਪਹਿਲਾਂ ਮੰਗ ਪੱਤਰ ਦਿੱਤੇ, ਧਰਨਾ ਪ੍ਰਦਰਸ਼ਨ ਕੀਤੇ, ਅਸੀਂ ਮੰਤਰੀਆਂ ਨੂੰ ਮਿਲੇ, ਜਦੋਂ ਨਹੀਂ ਪੇਸ਼ ਗਈ ਤੇ ਫਿਰ ਕੱਲ ਹੱਥਾਂ ਹਾਰ ਕੇ ਅਸੀਂ ਦੁਬਾਰਾ ਕਾਲ ਦਿੱਤੀ ਤੇ ਅਸੀਂ ਨੈਸ਼ਨਲ ਹਾਈਵੇ ਜਿਹੜਾ ਹੈਗਾ, ਇਹਨੂੰ ਪਹਿਲਾਂ NH1 ਕਹਿੰਦੇ ਸੀ, ਹੁਣ 44 ਹੈ, ਜਿਹੜਾ ਦੇਸ਼ ਦਾ ਨੈਸ਼ਨਲ ਹਾਈਵੇ ਹੈ, ਜਿਹੜਾ ਕਹਿ ਰਹੇ ਹੋ ਕਿ ਲਾਹੌਰ ਨੂੰ ਵੀ ਜੋੜਦਾ ਸੀ ਕਿਸੇ ਟਾਈਮ ਇਹ, ਤੇ ਹੁਣ ਚਲੋ ਰਸਤੇ 'ਚ ਨਹੀਂ ਰੋਕਿਆ ਹੋਇਆ, ਫਿਰ ਉਹ ਇਹ ਜਿਹੜਾ ਹਾਈਵੇ ਹੈ ਬੰਦ ਕਰਾਂਗੇ। ਫਿਰ ਸਰਕਾਰ ਚ ਹਿਲਜੁਲ ਹੋਈ ਤੇ ਅੱਜ ਦੇਖੋ ਸਰਕਾਰ ਦੀ ਕਿੰਨੀ ਬਚਕਾਨੀ ਹਰਕਤ ਹੈ ਜੀ। ਤੇ ਮੁੱਖ ਮੰਤਰੀ ਸਾਹਿਬ ਪਨਿਆੜ ਮੇਲੇ 'ਚ ਜਾਂਦੇ ਨੇ ਗੁਰਦਾਸਪੁਰ ਤੇ ਉੱਥੇ ਜਾ ਕੇ ਰੇਟ ਅਨਾਉਂਸ ਕਰ ਦਿੰਦੇ ਨੇ ਤੇ ਅਸੀਂ ਜੀ 416 ਰੁਪਏ ਕਰਤਾ, ਹਰਿਆਣੇ ਤੋਂ 1 ਰੁਪਇਆ ਵੱਧ, 1 ਰੁਪਇਆ ਪਾ ਕੇ ਵਾਧੂ ਬਾਕੀ ਸਟੇਟਾਂ ਨੂੰ ਆਪਣੀ ਪਿੱਠ ਖਰਚ ਪਾਈ ਜਾਂਦੇ ਨੇ। ਤੇ ਫਿਰ ਉਸ ਤੋਂ ਇਲਾਵਾ ਫਿਰ ਉੱਥੇ ਕਹਿੰਦੇ ਨੇ 1-2 ਦਿਨਾਂ 'ਚ ਮਿੱਲਾਂ ਵੀ ਚਲਾ ਦਿਆਂਗੇ। ਦੇਖੋ ਕੋਈ ਤਰੀਕਾ ਇਹਨਾਂ ਨੂੰ ਪੁੱਛੇ, ਸਿਸਟਮ ਹੈ ਇਹ? ਇੱਕ ਮੁੱਖ ਮੰਤਰੀ ਇਸ ਤਰ੍ਹਾਂ ਦੇ ਬਿਆਨ ਕਰਿਆ ਕਰਦਾ? ਮੁੱਖ ਮੰਤਰੀ ਆਰਡਰ ਕਰੇ ਤੇ ਭਾਈ ਇੰਨਾ ਕਰਤਾ ਰੇਟ, ਇੰਨੀ ਤਰੀਕ ਨੂੰ ਮਿੱਲਾਂ ਚੱਲਣਗੀਆਂ, ਠੀਕ ਹੈ ਜੀ, ਉਹਦਾ ਨੋਟੀਫਿਕੇਸ਼ਨ ਜਾਰੀ ਕਰਨ। ਸੋ ਹੁਣ ਨੋਟੀਫਿਕੇਸ਼ਨ ਜਾਰੀ ਨਹੀਂ ਹਾਲੇ ਤੱਕ ਕੀਤਾ। ਹੁਣ ਸਾਡੇ ਕੋਲ ਫਿਰ ਰਸਤਾ ਕੀ ਰਹਿ ਗਿਆ ਜੀ? ਫਿਰ ਅਸੀਂ ਸੜਕ ਤੇ ਚੜਾਂਗੇ, ਕਹਿਣਗੇ ਜੀ ਸੜਕਾਂ ਤੇ ਬਹਿ ਜਾਂਦੇ ਆ। ਅਸੀਂ ਤਾਂ ਬਹਿ ਲਿਆ, ਡੀਸੀ ਦਫ਼ਤਰਾਂ ਤੇ ਵੀ, ਮੰਤਰੀਆਂ ਦੇ ਵੀ ਜਾ ਕੇ ਚਾਰਾਜੋਈ ਕਰ ਲਈ, ਅਸੀਂ ਸੀਐਮ ਨੂੰ ਮੰਗ ਪੱਤਰ ਵੀ ਭੇਜ ਚੁੱਕੇ। ਅਸੀਂ ਸਰਕਾਰ ਦੇ ਸੈਕਟਰੀ ਨਾਲ, ਜਿਹੜਾ ਐਗਰੀਕਲਚਰ ਸੈਕਟਰੀ ਆ ਸਰਕਾਰ ਦਾ, ਅਸੀਂ ਉਹਦੇ ਨਾਲ ਵੀ ਖੇਤੀਬਾੜੀ ਸਕੱਤਰ ਨਾਲ ਮੀਟਿੰਗ ਵੀ ਕਰਿਆ ਤੇ ਫਿਰ ਵੀ ਜੇਕਰ ਨਹੀਂ ਸੁਣਾਈ ਹੁੰਦੀ ਤੇ ਸਾਡੇ ਕੋਲ ਰਸਤਾ ਕੀ ਰਹਿ ਜਾਂਦਾ ਜੀ? ਤੇ ਸਾਡੇ ਕੋਲ ਕੋਈ ਰਸਤਾ ਹੈ ਤੇ ਅਸੀਂ ਸੜਕਾਂ ਤੇ ਆ ਜਾਈਏ। ਸੋ ਹੁਣ ਸੜਕਾਂ ਤੇ ਆਉਣ ਨੂੰ ਸਵੇਰੇ ਕਿਸਾਨ ਤਿਆਰ ਨਹੀਂ।
ਜੀ। ਅੱਛਾ, ਤੁਸੀਂ ਸਵੇਰ ਨੂੰ ਸੜਕਾਂ ਤੇ ਫਿਰ ਆ ਰਹੇ ਹੋ, ਹੁਣ ਤੁਸੀਂ ਕਹਿੰਦੇ ਹੋ ਕਿ 1 ਰੁਪਈਆ ਵਧਾ ਕੇ ਹਰਿਆਣੇ ਨਾਲੋਂ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਵੀ ਕਰਤਾ, ਪਰ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਤਾਂ ਨਵੰਬਰ ਮਹੀਨਾ ਜਿਸ ਤਰੀਕੇ ਨਾਲ ਚੱਲ ਰਿਹਾ, ਇਹਨਾਂ ਦਿਨਾਂ ਦੇ ਵਿੱਚ ਤਾਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਮਿੱਲਾਂ ਦੇ ਬਾਹਰ, ਤੇ ਹਾਲੇ ਤੱਕ ਇੱਧਰ ਕਹਿੰਦੇ ਚਾਲੂ ਨਹੀਂ ਕੀਤੀਆਂ ਮਿੱਲਾਂ। ਤੁਹਾਡਾ ਪੈਸਿਆਂ ਦਾ ਰੌਲਾ ਪਹਿਲਾਂ ਤਾਂ ਦੱਸਿਓ, ਕਿਹੜੀ-ਕਿਹੜੀ ਮਿੱਲ ਦੇ ਨਾਲ ਹੈ, ਸਹਿਕਾਰੀ ਮਿੱਲਾਂ ਦੇ ਨਾਲ ਹੈ ਜਾਂ ਪ੍ਰਾਈਵੇਟ ਦੇ ਨਾਲ, ਤੇ ਉਸ ਤੋਂ ਬਾਅਦ ਇਹ ਜ਼ਰੂਰ ਦੱਸਿਓ ਵੀ ਇਹ ਮਿੱਲਾਂ ਐਤਕੀ ਚੱਲ ਕਿਉਂ ਨਹੀਂ ਪਾ ਰਹੀਆਂ। ਦੇਖੋ, 61 ਰੁਪਏ ਜਿਹੜੇ ਸਰਕਾਰ ਨੇ ਮੰਨੇ ਹੋਏ ਸਨ, ਉਹ 61 ਰੁਪਏ ਇਹਨਾਂ ਨੇ ਰਿਲੀਜ਼ ਕੀਤੇ ਨੇ। ਹੱਲ ਮਕੇਰੀਆਂ ਮਿਲਦੇ ਉਹ ਵੀ ਬਾਕੀ ਨੇ, ਉਹਦਾ 10-11 ਕਰੋੜ ਰੁਪਈਆ ਅਜੇ ਰਿਲੀਜ਼ ਕਰਨ ਵਾਲਾ ਰਹਿੰਦਾ ਹੈ ਜੀ। ਦੂਜੀ ਗੱਲ, ਬਾਕੀ ਮਿੱਲਾਂ ਨੂੰ ਦੇਤਾ, ਸਹਿਕਾਰੀ ਮਿੱਲਾਂ ਦਾ ਅਜੇ ਬਕਾਇਆ ਖੜਾ, ਉਹ ਸਾਰਾ ਰਿਲੀਜ਼ ਨਹੀਂ ਕੀਤਾ। ਜਿੰਨਾ ਸਿੱਟੇ ਨੂੰ 1 ਸਾਲ ਹੋ ਗਿਆ, ਜਿਹੜਾ ਉਹ ਸਰਕਾਰ ਨਾਲ ਰਿਲੇਟਡ ਨੇ ਸਹਿਕਾਰੀ ਮਿੱਲਾਂ, ਸਰਕਾਰ ਨੇ ਰਿਲੀਜ਼ ਕਰਾਉਣਾ ਹੁੰਦਾ ਹੈ। ਖੰਡ ਨਹੀਂ ਵੇਚ ਲਈ, ਵੇਚ ਕੇ ਖੰਡ ਬੰਨੇ ਲਾਤੀ, ਪਰ ਕਿਸਾਨਾਂ ਨੂੰ ਪੈਸੇ ਨਹੀਂ ਦਿੱਤੇ। ਸੋ ਉਸ ਤੋਂ ਇਲਾਵਾ ਸਰਕਾਰ ਜਿਹੜੀ ਆ, ਤੁਸੀਂ ਦੇਖੋ ਇਹਨਾਂ ਦਾ ਕਿੰਨਾ ਬਚਕਾਨਾ ਹੈ ਤੇ ਸਰਕਾਰ ਉਧਰ ਜਾ ਕੇ ਵਿਧਾਨ ਸਭਾ ਦੇ ਸੈਸ਼ਨ ਤੋਂ ਹੋਰ ਜਗ੍ਹਾ ਦੇਖੋ, ਗੁਰੂ ਘਰ ਜਾਣਾ ਠੀਕ ਹੈ, ਅਸੀਂ ਸਤਿਕਾਰ ਕਰਦੇ ਹਾਂ, ਪਰ ਇੱਕ ਡਰਾਮੇਬਾਜ਼ੀ ਕਰਨਾ, ਉੱਥੇ ਵਿਧਾਨ ਸਭਾ ਵਾਲਾ ਨਹੀਂ ਜਾ ਕੇ ਕਰੋੜਾਂ ਖਰਚ ਕਰ ਦੇਣਾ, ਉਹ ਕੰਮ ਕਰਨੇ ਨੂੰ ਤਾਂ ਬੜੇ ਤਕੜੇ ਨੇ। ਨਟੰਕੀਬਾਜ਼ੀ ਕਰਨੇ ਨੂੰ ਸਾਡੇ ਭਗਵੰਤ ਮਾਨ ਜੀ ਡਰਾਮੇਬਾਜ਼ੀ ਕਰਨੇ ਨੂੰ ਤਾਂ ਬਹੁਤ ਤਕੜੇ ਨੇ, ਪਰ ਜਿਹੜੀ ਕਿਸਾਨਾਂ ਦੀ ਗੱਲ ਕਰਨ ਲਈ ਕਿਸਾਨਾਂ ਨੂੰ ਸੱਦ ਕੇ ਤੁਹਾਡਾ ਵੀ ਜਿੰਸ ਦਾ ਮੁੱਲ ਤੈਅ ਕਰੀਏ, ਤੁਹਾਡੇ ਪੈਸੇ ਦਈਏ। ਅਸੀਂ 27 ਕਰੋੜ ਰੁਪਈਆ ਸਾਡਾ ਫਗਵਾੜਾ ਮਿਲਦਾ, ਪੰਜਾਬ ਸਰਕਾਰ ਨੇ ਸਾਡੇ ਨਾਲ ਸਮਝੌਤਾ ਕਰਾਇਆ ਸੀ 23 ਦੇ ਵਿੱਚ ਤੇ 24 ਦੀ 31 ਅਪ੍ਰੈਲ ਤੱਕ ਤੁਹਾਡੇ ਪੈਸੇ ਜਿਹੜੇ ਸਾਰੇ ਬਕਾਇਆ ਆ ਜਾਣਗੇ। ਜਿਹੜੇ ਨਵੇਂ ਉਹਨਾਂ ਨੇ ਰਾਣਾ ਗੁਰਜੀਤ ਗਰੁੱਪ, ਉਹਨਾਂ ਦੇ ਲੜਕਾ ਜਿਹੜਾ ਇੰਦਰ ਪ੍ਰਤਾਪ ਰਾਣਾ, ਉਹਨੇ ਸਾਈਨ ਕਰਕੇ ਦਿੱਤੇ ਆ ਤੇ 30 ਅਪ੍ਰੈਲ ਤੱਕ ਪੈਸੇ ਅਸੀਂ ਦੇ ਦੇਵਾਂਗੇ। ਤੇ ਸਰਕਾਰ ਵੇਖੋ ਵੀ ਅੱਜ ਪਤਾ ਨਹੀਂ ਉਹ ਤੋਂ ਰਾਣੇ ਗੁਰਜੀਤ ਨੂੰ ਡਰ ਲੱਗਦਾ ਜਾਂ ਇਹਨਾਂ ਨੇ ਕੁਝ ਉਹਨਾਂ ਤੋਂ ਪੈਸੇ ਲਏ, ਉਹ ਖਾਧਾ ਹੈ ਕੁਛ, ਤੇ ਉਹ ਜਿਹੜਾ 27 ਕਰੋੜ ਰੁਪਈਆ ਰਾਣਾ ਗੁਰਜੀਤ ਦੱਬੀ ਬੈਠਾ, ਰਾਣਾ ਗੁਰਜੀਤ ਗਰੁੱਪ ਕਿਸਾਨਾਂ ਦਾ, ਉਹ ਦੇ ਨਹੀਂ ਰਿਹਾ। ਜਿਹੜਾ ਕੇਂਦਰ ਪ੍ਰਤਾਪ ਰਾਣੇ ਨੇ ਸਾਡੇ ਕੋਲ ਐਗਰੀਮੈਂਟ ਦੀ ਕਾਪੀ ਆ, ਮੈਂ ਦੇ ਸਕਦਾ, ਜੇ ਤੇ ਸਾਈਨ ਕਰਕੇ ਦਿੱਤੇ ਹੋਏ ਆ ਕਿ ਅਸੀਂ ਤੁਹਾਡੇ 30 ਅਪ੍ਰੈਲ 2024 ਤੱਕ ਸਾਰੇ ਪੇਮੈਂਟ ਕਲੀਅਰ ਕਰ ਦਿਆਂਗੇ। ਤੇ ਹੁਣ 30 ਅਪ੍ਰੈਲ 2024 ਵੀ ਲੰਘ ਗਈ, 2025 ਵੀ ਲੰਘ ਗਈ, 26 ਆਉਣੇ ਵਾਲੀ ਅਪ੍ਰੈਲ, ਤੇ ਪੈਸੇ ਸਾਨੂੰ ਟਿਕਣ ਨਹੀਂ ਪਾਏ। ਉਹ ਮੱਕੀ ਖਰੀਦਣ ਚ ਬਿਜੀ ਹੋ ਗਏ ਜੀ, ਉਹ ਮੱਕੀ ਖਰੀਦਣ ਚ ਬਿਜੀ ਹੋ ਗਏ, ਤੁਹਾਡੇ ਪੈਸੇ ਭੁੱਲ ਗਏ। ਨਹੀਂ ਦੇਖੋ ਵੀਰੇ, ਲੋਕਾਂ ਨੂੰ ਗੁੰਮਰਾਹ ਨਾ ਕਰਨ। ਰਾਣਾ ਗੁਰਜੀਤ ਜੀ ਮੁੱਛਾਂ ਨੂੰ ਤਾ ਦਿੰਦੇ ਨੇ, ਚੰਗੀ ਗੱਲ ਹੈ ਦੇਣ, ਮੁੱਛਾਂ ਨੂੰ ਤਾ ਦੇ ਕੇ ਲੋਕਾਂ ਨੂੰ ਝੂਠ ਨਾ ਬੋਲਣ। ਉਹਨਾਂ ਦੇ ਸੁਪੁੱਤਰ ਜਿਹੜੇ ਇੰਦਰ ਪ੍ਰਤਾਪ ਰਾਣਾ ਜੀ ਆ, MLA ਸੁਲਤਾਨਪੁਰ ਤੋਂ, ਉਹਨਾਂ ਨੇ ਸਾਈਨ ਕਰਕੇ ਦਿੱਤੇ ਆ। ਤੇ ਫਿਰ ਭਾਈ ਤੁਹਾਡੀ ਜ਼ਬਾਨ ਦੀ ਕੋਈ ਕੀਮਤ ਹੈ ਕਿ ਨਹੀਂ ਹੈ, ਕੋਈ ਵੈਲਿਊ ਹੈ ਕਿ ਨਹੀਂ ਹੈ? ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਤੇ ਤੁਸੀਂ ਕੋਈ ਜ਼ਬਾਨ ਲੋਕਾਂ ਨਾਲ ਕਰਦੇ ਹੋ ਤਾਂ ਤੁਹਾਡੀ ਕੋਈ ਜ਼ਬਾਨ ਦੀ ਕੀਮਤ ਹੈ ਕਿ ਨਹੀਂ ਹੈ, ਜਾਂ ਉਹੀ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਦੇ ਰਹਿੰਦੇ ਹੋ, ਡਰਾ ਪਾਉਂਦੇ ਰਹਿੰਦੇ ਹੋ। ਸੋ ਇਹ ਹਾਲਾਤ ਨੇ, ਤੇ ਕਿਸਾਨ ਜਾਵੇ ਤੇ ਕਿੱਥੇ ਜਾਵੇ, ਜਿਹਦੇ 3-3 ਸਾਲ ਦੇ ਹਾਲੇ ਤੱਕ ਪੈਸੇ ਨਹੀਂ ਮਿਲ ਰਹੇ, ਤੇ ਪੰਜਾਬ ਸਰਕਾਰ ਵਿੱਚ ਬਹਿ ਕੇ ਫੈਸਲੇ ਕਰਾਵੇ ਤੇ ਫੇਰ ਵੀ ਉਹ ਪੈਸੇ ਦਵਾ ਨਾ ਸਕੇ, ਤੇ ਪੰਜਾਬ ਸਰਕਾਰ ਵੀ ਫੇਲ, ਤੇ ਫਿਰ ਜਿਹੜੇ ਉਹ ਮਿੱਲਾਂ ਖਰੀਦਦੇ ਨੇ ਉਹ ਵੀ ਫੇਲ, ਕਿਸਾਨ ਹੋਏ ਸੜਕਾਂ ਤੇ। ਅੰਤ ਦੇ ਵਿੱਚ ਇਹ ਦੱਸ ਦਿਓ ਵੀ ਮਿੱਲਾਂ ਚੱਲ ਕਿਉਂ ਨਹੀਂ ਪਾ ਰਹੀਆਂ? ਮੈਂ ਪਹਿਲਾਂ ਸਵਾਲ ਪੁੱਛਿਆ ਸੀ ਤੁਹਾਡੇ ਤੋਂ, ਕੀ ਕਾਰਨ ਹੈ? ਕੀ ਮੁਰੰਮਤ ਚੱਲ ਰਹੀ ਹੈ ਕਿ ਕੋਈ ਹੋਰ ਗੱਲ ਹੈ? ਸਰਕਾਰ ਨੇ ਉਹਦਾ ਵਿਧੀਬੱਧ ਨੋਟੀਫਿਕੇਸ਼ਨ ਕਰਨਾ ਹੁੰਦਾ, ਸਰਕਾਰ ਨੋਟੀਫਿਕੇਸ਼ਨ ਕਰੂਗੀ, ਮਿੱਲਾਂ ਵਾਲੇ ਫਿਰ ਮਿੱਲਾਂ ਤਿਆਰ ਕਰਨਗੇ। ਸਰਕਾਰ ਦੀ ਸਭ ਤੋਂ ਵੱਡੀ ਕਮਜ਼ੋਰੀ ਕਿ ਸਰਕਾਰ ਕਦੇ ਤਾਂ ਤਰਨਤਾਰਨ ਦੀ ਇਲੈਕਸ਼ਨ 'ਚ ਬੀਜੀ, ਕਦੇ ਵਿਧਾਨ ਸਭਾ ਨਵੀਂ ਲਾਉਣ 'ਚ ਬੀਜੀ। ਮਤਲਬ ਘੋਂਸਲੇਬਾਜ਼ੀ, ਇਹਨਾਂ ਨੂੰ ਕੁਰਸੀਆਂ ਚਾਹੀਦੀਆਂ, ਇਹਨਾਂ ਨੂੰ ਇਸ਼ਤਿਹਾਰਬਾਜ਼ੀ ਚਾਹੀਦੀ ਆ, ਇਹਨਾਂ ਨੂੰ ਜਿਹੜਾ ਬੜੇ ਐਡਵਰਟਾਈਜ਼ ਚਾਹੀਦੇ ਨੇ। ਜਿਹੜੇ ਪੰਜਾਬ ਦੀ ਫਸਲ ਚੁੱਕਣ ਦਾ ਕੋਈ ਦਰਦ, ਫਿਕਰ, ਕੋਈ ਕਿਸਾਨ ਦਾ ਦਰਦ, ਉਹ ਕਿਤੇ ਨਹੀਂ ਨਜ਼ਰ ਆਉਂਦਾ। ਸੋ ਇਸ ਕਰਕੇ ਅੱਜ ਇਹ ਨੌਬਤ ਆ, ਇਹਦੇ ਕਰਕੇ ਨਹੀਂ ਮਿੱਲਾਂ ਚੱਲ ਰਹੀਆਂ ਕਿ ਸਰਕਾਰ ਨੇ ਹਾਲੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਸੋ ਬਹੁਤ-ਬਹੁਤ ਧੰਨਵਾਦ ਮਨਜੀਤ ਸਿੰਘ ਰਾਏ ਜੀ। ਸੋ ਭਲਕੇ ਤੁਸੀਂ ਸੰਘਰਸ਼ ਵਿੱਢ ਰਹੇ ਹੋ ਨਵੇਂ ਸਿਰੇ ਤੋਂ, ਦੇਖਦੇ ਹਾਂ ਕੀ ਬਣਦਾ, ਕੀ ਸਰਕਾਰ ਨੂੰ ਗੋਡਿਆਂ ਭਾਣੇ ਲਿਆਉਂਦੇ ਹੋ, ਉਹ ਸਾਰੀ ਆਪਾਂ ਸਾਂਝ ਫਿਰ ਤੋਂ ਪਾਵਾਂਗੇ। ਤੁਹਾਡਾ ਬਹੁਤ-ਬਹੁਤ ਧੰਨਵਾਦ ਸਮਾਂ ਦੇਣ ਲਈ।